ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਬੜਾ ਪੁਰਤਕਲਫ ਤੁਸੀਂ ਪੰਜਾਬ ਦਾ ਰਵਾਇਤੀ ਨਾਸ਼ਤਾ ਸਾਨੂੰ ਕਰਵਾ ਰਹੇ ਹੋ ਤੇ ਅਸੀਂ ਇਸ ਨਾਸ਼ਤੇ ਦੀ ਟੇਬਲ ਦੇ ਬੈਠ ਕੇ ਤੇ ਤੁਹਾਡੀ ਮੌਜੂਦਗੀ ਦਾ ਫਾਇਦਾ ਉਠਾਉਂਦੇ ਆਇਆ ਅਸੀਂ ਸੋਚਿਆ ਕਿ ਚਲੋ ਥੋੜ੍ਹਾ ਜਿਹਾ ਤੁਹਾਡੇ ਨਾਲ ਘਰ ਦੇ ਬਾਰੇ 'ਚ ਵੀ ਗੁਫ਼ਤਗੂ ਕਰੀਏ। ਜੀ ਆਇਆਂ ਨੂੰ ਜੀ, ਮਿਹਰਬਾਨੀ ਜੀ, ਮਿਹਰਬਾਨੀ ਜੀ। ਤੇ ਅਸੀਂ ਚੂँकि ਤੁਸੀਂ ਘਰ ਦੇ ਸਰਬਰਾਹ ਤੁਸੀਂ ਹੋ, ਹੋਮ ਮਿਨਿਸਟਰ ਜਿਹੜਾ ਹੁੰਦਾ ਉਹ ਤੇ ਅਸਲ ਸਰਬਰਾਹ ਹੁੰਦਾ ਨਾ ਜੀ। ਤੇ ਡਾਕਟਰ ਸਾਹਿਬ ਦੇ ਨਾਲ ਇੰਨਾ ਪੁਰਾਣਾ ਮਾਸ਼ਾਅੱਲਾ ਤੁਹਾਡਾ ਸਾਥ ਹੈ ਤੇ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਡਾਕਟਰ ਸਾਹਿਬ ਦੇ ਹਵਾਲੇ ਨਾਲ, ਕਿਸ ਤਰ੍ਹਾਂ ਦੇ ਸ਼ੋਹਰ ਨੇ ਹੈ, ਕਿਸ ਤਰ੍ਹਾਂ ਦੇ ਤੁਹਾਡੇ ਨਾਲ ਤਾਲੁਕਾਤ ਨੇ? ਮੇਰੇ ਖਿਆਲ ਮੈਂ ਉੱਠ ਜਾਵਾਂ ਤੇ ਫਿਰ ਪੁੱਛ ਲਵੋ। ਸਾਨੂੰ 47 ਸਾਲ ਹੋਣ ਵਾਲੇ ਨੇ और ये मैं गलत नहीं जो मैं कहा कि पता भी नहीं चलिया। बहुत ही अच्छी ज़िंदगी और बहुत अच्छी तरह से निभाई है और मतलब ये भी कहना बहुत कम होगा कि मैं कहा कि बहुत मज़े नाल गुजारी है ज़िंदगी। तो डॉक्टर साहब शादी किस तरह ਤੁਹਾਡੀ ਹੋਈ? ਕੋਈ ਮਤਲਬ ਲਵ ਮੈਰਿਜ ਜਾਂ ਅਰੇਂਜ ਮੈਰਿਜ ਸੀ? ਕਿਉਂਕਿ ਮੇਰਾ ਖਿਆਲ ਤੁਸੀਂ ਇਕੱਠੇ ਪੜ੍ਹਦੇ ਵੀ ਰਹੇ ਹੋ ਇੱਕੋ ਕਾਲਜ ਦੇ ਵਿੱਚ। हाँ जी, इस तरह सी कि मैं माइग्रेट करके कराची तो आई सा किंग एडवर्ड इच फर्स्ट ईयर इच तो जावेद माइग्रेट करके मुल्तान तो आई सन किंग एडवर्ड। अच्छा। तो बस जितना अल्लाह ने मिलाना होए तो माइग्रेट करके असी फिर क्लास फेलोज़ हो गए, फिर उस तरह ही बस अगे दोस्ती हो गई और साड़ी बहुत जल्दी निकाह हो गया सी। साढ़ा 3rd ईयर इच निकाह हो गया सी। अच्छा, हाँ जी, हाँ जी, मतलब पढ़ रहे थे? हाँ जी, और शादी मेरी 4th ईयर हो गई सी। अच्छा, शादी 4th ईयर हो गई। एग्जाम ਜਿਹੜਾ ਹੈ MBBS ਦਾ ਮੈਂ ਸ਼ਾਦੀ ਤੋਂ ਬਾਅਦ ਦਿੱਤਾ ਸੀ। ਤੇ ਇਹਦਾ ਮਤਲਬ ਹੈ ਕਿ ਇਹ ਲਵ ਅਰੇਂਜ ਮੈਰਿਜ ਹੋ ਗਈ? ਹਾਂਜੀ, ਅਰੇਂਜ ਮੈਰਿਜ, ਹਾਂਜੀ, ਸੌਰਟ ਆਫ ਲਵ ਅਰੇਂਜ। ਘਰ ਵਾਲਿਆਂ ਨੇ ਸਾਰਿਆਂ ਨੇ ਐਗਰੀ ਕੀਤਾ ਤੁਹਾਡੇ ਦੋਨਾਂ ਦੀ ਰਾਏ ਨੂੰ? ਜੀ ਜੀ, ਬਗਾਵਤ ਨਹੀਂ ਕਰਨੀ ਪਈ। ਬਗਾਵਤ ਨਹੀਂ ਕਰਨੀ ਪਈ ਅੱਜ ਕੱਲ੍ਹ ਦੀ ਤਰ੍ਹਾਂ ਦੇ। ਹਾਂਜੀ। ਸਾਡੀ ਬੱਚੀ ਆਇਸ਼ਾ ਪੈਦਾ ਹੋ ਚੁੱਕੀ ਸੀ ਜਦੋਂ ਕਿ ਡਾਕਟਰ ਬਣੇ ਸਨ। ਅੱਛਾ, ਮਾਸ਼ਾਅੱਲਾ। ਹਾਂ, ਮੇਰਾ ਐਗਜ਼ਾਮ ਪੈਦਾਇਸ਼ ਤੋਂ ਕੋਈ ਹਫਤਾ ਪਹਿਲੇ ਖਤਮ ਹੋਇਆ ਸੀ। ਅੱਛਾ, MBBS ਦਾ। ਹਾਂਜੀ ਡਾਕਟਰ ਸਾਹਿਬ ਘਰ ਦੇ ਵਿੱਚ ਮਤਲਬ ਰਹਿੰਦੇ ਹੋ ਤੁਸੀਂ, ਤੁਹਾਡਾ ਤਾਲੁਕ ਥੋੜ੍ਹਾ ਜਿਹਾ ਬਿਜ਼ਨਸ ਦੇ ਨਾਲ ਹੈ, ਡਾਕਟਰ ਸਾਹਿਬ ਦਾ ਤਾਲੁਕ ਇੱਕ ਜ਼ਿਆਦਾਤਰ ਵੈਸੇ ਤੇ ਇਹਨਾਂ ਦਾ ਤਾਲੁਕ ਸਰਕਾਰੀ ਰਿਹਾ ਜੀ ਹਾਂ ਡਿਪਾਰਟਮੈਂਟਸ ਦੇ ਨਾਲ। ਤੇ ਮਤਲਬ ਇਹ ਜ਼ੇਨ ਆਪਸ 'ਚ ਮੈਚ ਕਰ ਜਾਂਦੇ ਨੇ? ਕੋਈ ਇਖਤਲਾਫ ਤਾਂ ਨਹੀਂ ਹੁੰਦਾ ਕਿਸੇ ਗੱਲ? ਦੇਖੋ, ਮੇਰਾ ਨਹੀਂ ਖਿਆਲ ਕਿ ਲੋਕ ਕਹਿੰਦੇ ਨੇ ਕਿ ਇੱਕ ਪ੍ਰੋਫੈਸ਼ਨ ਹੋਏ, ਇੱਕ ਤੇ ਗਰੁੱਪ ਇਹ ਕਹਿੰਦਾ ਕਿ ਇੱਕ ਪ੍ਰੋਫੈਸ਼ਨ ਹੋਏ ਤੇ ਬੜੀ ਅੱਛੀ ਨਿਭਦੀ ਹੈ, ਇੱਕ ਗਰੁੱਪ ਕਹਿੰਦਾ ਇੱਕ ਪ੍ਰੋਫੈਸ਼ਨ ਹੋਏ ਤੇ ਨਹੀਂ ਨਿਭਦੀ, ਆਪਸ ਵਿੱਚ ਕੰਪੀਟੀਸ਼ਨ ਆ ਜਾਂਦੀ ਹੈ। ਲੇਕਿਨ ਆ ਹੈ ਕਿ ਜਦੋਂ ਤੁਸੀਂ ਇਸ ਚੀਜ਼ ਨੂੰ ਆਪਣੇ ਤੋਂ ਅਲੱਗ ਰੱਖੋ ਨਾ, ਆਪਣੇ ਰਿਲੇਸ਼ਨਸ਼ਿਪ ਤੋਂ, ਕਿ ਮੇਰਾ ਔਰ ਇਹਨਾਂ ਦਾ ਪ੍ਰੋਫੈਸ਼ਨ ਔਰ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ ਉਹ ਜੇ ਅਲੱਗ-ਅਲੱਗ ਰਹੇ ਨਾ, ਤੇ ਫਿਰ ਮੇਰਾ ਨਹੀਂ ਖਿਆਲ ਕਿ ਅਸੀਂ ਮੁਸੱਲਤ ਨਾ ਕਰੀਏ ਆਪਣੀ ਪ੍ਰੋਫੈਸ਼ਨ ਨੂੰ। ਹਾਂ ਜੀ, ਤੇ ਮੇਰਾ ਨਹੀਂ ਖਿਆਲ ਕਿ ਕੋਈ ਵੀ ਚੀਜ਼ ਮੁਸ਼ਕਿਲ ਹੈ। ਬਹਰਹਾਲ ਅਸੀਂ ਬਹੁਤ ਮਾਸ਼ਾਅੱਲਾ ਆਈ ਵੁੱਡ ਸੇ ਕਿ ਬਹੁਤ ਹੀ ਅੱਛਾ ਸਾਡਾ ਟੀਮ ਵਰਕ ਰਿਹਾ ਹੈ ਔਰ ਅਸੀਂ ਕਦੀ ਇਹ ਸੋਚੇ ਨਹੀਂ ਕਿ ਕੌਣ ਸੀਨੀਅਰ ਹੈ ਤੇ ਕੌਣ ਜੂਨੀਅਰ ਹੈ, ਕੌਣ ਸੁਪੀਰੀਅਰ ਹੈ ਤੇ ਕੌਣ CEO ਹੈ ਤੇ ਕੌਣ ਚੇਅਰਮੈਨ ਹੈ। ਔਰ ਮੈਂ ਸਮਝਦਾ ਕਿ ਇਸ ਰਿਸ਼ਤੇ ਦੇ ਵਿੱਚ ਸਭ ਤੋਂ ਕਾਮਯਾਬੀ ਕਰਨ ਲਈ ਕਿ ਇਹ ਸ਼ਾਦੀਆਂ ਕਾਮਯਾਬ ਹੋਣ, ਤਲਾਕਾਂ ਨਾ ਹੋਣ ਜਾਂ ਜੋ ਵੀ, ਤੇ ਉਹਦੇ 'ਚ ਜ਼ਾਹਿਰ ਹੈ ਊਚ ਨੀਚ ਤੇ ਹਰ ਵਕਤ ਹੁੰਦੀ ਹੈ। ਇਹ ਤਾਂ ਨਹੀਂ ਕਿ ਸਾਡੇ 'ਚ ਕਦੀ ਲੜਾਈ ਨਹੀਂ ਹੋਈ, ਜਾਂ ਬਹੁਤ ਹੋਈਆਂ, ਹੋਣੀਆਂ ਵੀ ਚਾਹੀਦੀਆਂ, ਮਗਰ ਲੜਾਈ ਦਾ ਮਕਸਦ ਹੋਣਾ ਚਾਹੀਦਾ ਕਿ ਬਿਹਤਰ ਜ਼ਿੰਦਗੀ ਉਹਦੇ ਤੋਂ ਸਿੱਖੀਏ। ਤੇ ਦੂਸਰੇ ਨੰਬਰ 'ਤੇ ਜਿਹੜੀ ਅਸਲ ਚੀਜ਼ ਹੈ ਨਾ, ਜਿਹੜੀ ਕਾਮਯਾਬੀ ਜਾਂ ਨਾਕਾਮੀ ਦੁਨੀਆ ਦੀ, ਆਖਰਤ ਦੀ ਤਾਂ ਅੱਲਾ ਹੀ ਜਾਣਦਾ, ਉਹ ਇਹ ਵੇ ਕਿ ਜਦੋਂ ਤੁਸੀਂ ਇਸ ਰਿਸ਼ਤੇ ਦੇ ਵਿੱਚ ਇਤਮਾਦ ਲੈ ਆਓਗੇ, ਆਪਣਾ ਤੁਸੀਂ ਇਹ ਸੋਚੋਗੇ ਕਿ ਮੇਰੀ ਬੀਵੀ ਮੇਰੇ ਖਿਲਾਫ ਜਾ ਹੀ ਨਹੀਂ ਸਕਦੀ, ਜੋ ਮੇਰੇ ਖਿਲਾਫ ਕੋਈ ਗੱਲ ਕਰ ਰਹੀ ਹੈ ਤੇ ਉਹ ਸ਼ਾਇਦ ਮੇਰੇ ਫਾਇਦੇ ਲਈ ਕਰ ਰਹੀ ਹੈ। ਤੇ ਜਦੋਂ ਇਹ ਸਮਝਣਗੇ ਕਿ ਜੇ ਜਿਹਨੇ ਜਵੇਦ ਨੇ ਕੁਝ ਕੰਮ ਗਲਤ ਕੀਤਾ ਹੀ ਹੈ ਤੇ ਜਾਂ ਤਾਂ ਉਹਦੇ ਕੋਲ ਗਲਤੀ ਹੋ ਗਈ ਹੈ ਤੇ ਜਾਂ ਉਹਨੇ ਮੇਰੇ ਫਾਇਦੇ ਲਈ ਕੀਤੀ ਹੈ। ਇਹ ਚੀਜ਼ ਐਵੇਂ ਕਿ ਅਸੀਂ ਇਹ ਰਿਸ਼ਤਾ ਦੇ ਵਿੱਚ ਜੇ ਉਹਦਾ ਅਕਸ ਆ ਜਾਏ ਨਾ, ਜਿਹੜਾ ਰਿਸ਼ਤਾ ਅੱਲਾ ਦੇ ਨਾਲ ਹੈ ਸਾਡਾ ਇਤਮਾਦ ਦਾ, ਉਹ ਰਿਸ਼ਤਾ ਬਹੁਤ ਕਾਮਯਾਬ ਹੈ। ਜਦੋਂ ਇਤਮਾਦ ਖਤਮ ਹੋ ਗਿਆ ਨਾ ਤੇ ਇਹ ਪਨਿਸ਼ਮੈਂਟ ਬਣ ਜਾਏਗੀ। ਤੇ ਡਾਕਟਰ ਸਾਹਿਬ ਘਰ ਦੇ ਵਿੱਚ ਜਦੋਂ ਬੈਠਦੇ ਹੋ ਅਕਸਰ ਫ੍ਰੀ ਟਾਈਮ ਦੇ ਵਿੱਚ, ਤੇ ਕਿਸ ਤਰ੍ਹਾਂ ਦੀ ਕਿਹੜੇ ਇਸ਼ੂਜ਼ ਤੇ ਡਿਸਕਸ ਜ਼ਿਆਦਾ ਹੁੰਦਾ ਹੈ? ਡਿਪੈਂਡ ਕਰਦਾ ਕਿ ਮਤਲਬ ਜੇ ਕੋਈ ਮੇਰੇ ਕੋਲ ਹੋਏਗਾ ਕੋਈ ਇਨਸੀਡੈਂਟ ਦੱਸਣ ਵਾਲਾ
ਅੱਛਾ ਕਿ ਮੈਨੂੰ ਇੰਪੋਰਟੈਂਟ ਲੱਗੇਗਾ ਕਿ ਮੈਂ ਅੱਜ ਫਲਾਣ ਨੂੰ ਮਿਲੀ ਤੇ ਇਹ ਹੋਇਆ, ਉਹ ਫਰਕ ਹੋ ਜਾਂਦਾ। ਇਸ ਜਾਵੇਦ ਦਾ ਵੀ ਹੁੰਦਾ ਹੈ, ਲੇਕਿਨ ਰੋਜ਼ਮਰਾ ਕੇ ਮੈਨੇਜਰ ਨੇ ਕੀ ਕਿਹਾ ਤੇ ਨਰਸ ਨੇ ਕਿਹਾ, ਡਾਕਟਰ ਨੇ ਕਿਹਾ, ਉਹ ਅਸੀਂ ਉੱਥੇ ਛੱਡ ਆਉਂਦੇ ਹਾਂ। ਉੱਥੇ ਛੱਡ ਆਉਂਦੇ ਹਾਂ, ਅਸੀਂ ਆਪਸੇ ਜ਼ਿਆਦਾ ਰਿਲੈਕਸ ਰਹਿੰਦੇ ਹਾਂ। ਰਿਸ਼ਤਾ ਜਿਹੜਾ ਨਾ ਕਾਮਯਾਬ ਜਾਂ ਨਾਕਾਮੀ ਦੀ ਹੁੰਦੀ ਇੱਕ ਨਿਸ਼ਾਨੀ ਹੈ ਵੇ ਕਿ ਤੁਹਾਡੀ ਕੰਪੈਨੀਅਨਸ਼ਿਪ, ਦੋਸਤੀ ਇੰਨੀ ਹੋਏ ਕਿ ਤੁਹਾਡੇ ਕੋਲ ਟੌਪਿਕ ਖਤਮ ਨਾ ਹੋਣ, ਵਕਤ ਖਤਮ ਹੋ ਜਾਏ। ਬਿਲਕੁਲ ਸਹੀ। ਤਾਂ ਇਸ ਲਈ ਸਾਡਾ ਇਹ ਵੇ ਕਿ ਸਾਡਾ ਪ੍ਰੋਫੈਸ਼ਨ ਵੀ ਕਿ ਬਿਜ਼ਨਸ ਵੀ ਇਹ ਡਿਸਕਸ ਕਰ, ਸਭ ਤੋਂ ਅੱਛੀ ਚੀਜ਼ ਜਿਹੜੀ ਹੈ ਡਿਸਕਸ ਕਰਦੇ ਨੇ ਮੇਰੇ ਨਾਲ, ਜਿਹੜੀ ਮੈਨੂੰ ਪਸੰਦ ਹੈ, ਇਹ ਰੋਜ਼ ਉੱਠ ਕੇ ਸਵੇਰ ਨਮਾਜ਼ ਤੋਂ ਬਾਅਦ ਕੁਰਾਨ ਸ਼ਰੀਫ ਤਰਜਮੇ ਨਾਲ ਪੜ੍ਹਦੇ ਨੇ, ਤਫਸੀਰ ਨਾਲ ਪੜ੍ਹਦੇ ਨੇ। ਫਿਰ ਇਹ ਮੇਰੇ ਨਾਲ ਜਦੋਂ ਡਰਾਈਵ ਕਰ ਰਹੇ ਹੁੰਦੇ ਨੇ, ਅਸੀਂ ਜਿਮ ਜਾਂਦੇ ਹਾਂ, ਇਕੱਠੇ ਹੀ ਜਾਂਦੇ ਹਾਂ, ਅਤੇ ਅਕਸਰ ਤੇ ਇਹ ਜਾਂ ਜਿਮ ਵਿੱਚ ਮੈਨੂੰ ਉਹ ਦੱਸਣਗੇ ਕਿ ਅੱਜ ਮੈਂ ਇਹ ਪੜ੍ਹਿਆ, ਉਹਦਾ ਮੇਰੇ ਖਿਆਲ 'ਚ ਇਹ ਮਤਲਬ ਸੀ। ਉਹ ਫਿਰ ਮੈਨੂੰ ਚੀਜ਼ ਮੈਨੂੰ ਵੀ ਯਾਦ ਰਹਿ ਜਾਂਦੀ ਹੈ ਕਿ ਇਬਾਦਤ ਵੀ ਹੈ, ਇੰਜੋਇਮੈਂਟ ਵੀ ਹੈ ਔਰ ਬਰਕਤ ਵੀ ਹੈ। ਅੱਛਾ ਡਾਕਟਰ ਸਾਹਿਬ, ਘਰ ਦੇ ਵਿੱਚ 100 ਇਖਤਲਾਫਾਤ ਹੋ ਜਾਂਦੇ ਨੇ। ਡਾਕਟਰ ਸਾਹਿਬ ਨੇ ਹੁਣੇ ਖੁਦ ਇਕਰਾਰ ਵੀ ਕੀਤਾ ਕਿ ਕਦੀ ਕਦੀ ਲੜਾਈ ਝਗੜਾ ਜ਼ਾਹਿਰ ਹੈ ਹਰ ਘਰ ਦਾ ਇੱਕ ਹਿੱਸਾ ਹੈ, ਅਤੇ ਜਦੋਂ ਕੋਈ ਝਗੜਾ ਵਗੈਰਾ ਹੋ ਜਾਂਦਾ ਹੈ ਤੇ ਇਖਤਲਾਫ ਹੋ ਜਾਂਦਾ ਹੈ ਤੇ ਮਨਾਉਣ 'ਚ ਪਹਿਲੇ ਕੌਣ ਕਰਦਾ ਹੈ? ਇਖਤਲਾਫ ਦੇਖੋ ਨਾ, ਇਖਤਲਾਫ ਜਿਹੜਾ ਵੱਡਾ ਚੰਗ ਜਿਹੜਾ ਉਹ ਖਰਚ 'ਤੇ ਹੁੰਦਾ, ਪੈਸੇ 'ਤੇ ਖਰਚ ਨਾ, ਦੇਣਾ ਲੈਣਾ ਹੀ ਹੈ। ਉਹਦੇ 'ਤੇ ਜਾਵੇਦ ਨੇ ਕਦੀ ਜ਼ਿੰਦਗੀ 'ਚ ਕਦੀ ਕੋਈ ਕਮੈਂਟ ਹੀ ਨਹੀਂ ਦਿੱਤਾ, ਨੈਵਰ, ਪੁੱਛਿਆ ਵੀ ਕਦੀ ਨਹੀਂ ਕਿ ਕਿਹਨੂੰ ਦੇ ਰਹੇ ਹੋ, ਕੀ ਕਰਦੇ ਹੋ। ਉਹ ਬੜੀ ਇੰਡੀਪੈਂਡੈਂਸ ਹੈ ਮੈਨੂੰ, ਲੇਕਿਨ ਉਹਦੇ 'ਚ ਹੈ ਕਿ ਕੋਈ ਹੈ ਹੀ ਨਹੀਂ, ਕੋਈ ਓਪੀਨੀਅਨ ਹੀ ਨਹੀਂ ਹੈਗੀ, ਤੇ ਉਹਦੇ ਖਿਲਾਫ ਕੀ ਹੋਣਾ ਹੈ। ਅੱਛਾ ਅੱਛਾ। ਫਿਰ ਇਖਤਲਾਫ ਸੈਕਿੰਡ ਜਿਹੜਾ ਵੱਡਾ ਚੰਕ ਇਖਤਲਾਫ ਦਾ ਹੁੰਦਾ, ਬੱਚਿਆਂ ਨੇ ਕਿੱਥੇ ਪੜ੍ਹਨਾ ਹੈ, ਕਿਹੜੇ ਕੀ ਬਣਨਾ ਹੈ, ਕੀ ਕਰਨਾ ਹੈ, ਉਹਦੇ 'ਚ ਵੀ ਜਾਵੇਦ ਨੇ ਕਦੀ ਨਹੀਂ ਇੰਟਰਫੇਅਰ ਕੀਤਾ। ਇਸ ਤਰ੍ਹਾਂ ਅਸੀਂ ਦੋਨੋਂ ਨੇ ਨਹੀਂ ਇੰਟਰਫੇਅਰ ਕੀਤਾ, ਅਸੀਂ ਬੱਚਿਆਂ 'ਤੇ ਛੱਡਿਆ ਕਿ ਉਹਨਾਂ ਨੇ ਕੀ ਕਰਨਾ ਹੈ। ਆਸ਼ਾ ਅਕਰਮ ਸਾਡੇ ਨਾਲ ਤਸ਼ਰੀਫ ਰੱਖਦੀਆਂ ਨੇ, ਔਰ ਆਸ਼ਾ ਸਾਹਿਬਾ ਜਿਹੜੀਆਂ ਨੇ ਡਾਕਟਰ ਸਾਹਿਬ ਦੀ ਸਾਹਿਬਜ਼ਾਦੀ ਨੇ, ਅਤੇ ਸਾਡੇ ਪ੍ਰੋਫੈਸ਼ਨ ਨਾਲ ਵੀ ਤਾਲੁਕ ਰੱਖਦੇ ਨੇ ਥੋੜ੍ਹਾ ਜਿਹਾ। ਅਤੇ ਆਸ਼ਾ ਸਾਹਿਬਾ, ਡਾਕਟਰ ਸਾਹਿਬ ਦੀ ਬੇਟੀ ਹੋਣਾ कैसा महसूस करते हो? बड़ा चंगा महसूस करती हाँ। जो मेरे वालिद साहब हैं, इन्ना दी सबसे अजीज़ जो क्वालिटी है वो मैंने लगती है कि इनकी आजिज़ी है। एंड जैसे जैसे एक इंसान को अल्लाह दौलत देना है और शोहरत देने हैं, तो फिर वो इंसान अपने आप को कुछ समझना शुरू हो जाते हैं। लेकिन बाबा जैसे जैसे ऊपर गए तो मैंने लगता है कि उतने ही ज़्यादा झुकते गए, एंड ये मुझे इनकी बहुत एक अजीज़ क्वालिटी लगती है। ਤੁਸੀਂ ਡਾਕਟਰ ਸਾਹਿਬ ਦੇ ਨਾਲ ਜ਼ਾਹਿਰ ਹੈ ਉਹਨਾਂ ਦੇ ਕੋਲੋਂ ਪਰਵਰਿਸ਼ ਪਾਈ, ਕੀ ਮਹਿਸੂਸ ਕਰਦੇ ਹੋ ਕਿ ਕਿਹੜੀ ਐਸੀ ਚੀਜ਼ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹਿ ਜਾਵੇ? तो एना दा खलूस, एने कभी ये नहीं देखा कि सामने वाला कितना दौलतमंद है, कितना बाइज़्ज़त है, कितना उसका क्या रुतबा है। इन्हें पूरी ज़िंदगी में ये ही देखा है कि सामने वाला ड्राइवर हो, प्रेसिडेंट हो, डॉक्टर हो, दामाद हो, बेटी हो, इनका खलूस, एना दा खलूस, इनकी मोहब्बत, आजिज़ी और ही रहती है। ਬਿਲਕੁਲ ਸਹੀ ਹੈ। ਅਤੇ ਆਸ਼ਾ ਸਾਹਿਬਾ, ਤੁਸੀਂ ਕਦੀ ਮਹਿਸੂਸ ਤਾਂ ਨਹੀਂ ਕੀਤਾ ਕਿ ਡਾਕਟਰ ਸਾਹਿਬ ਬੇਟੀ ਦੀ ਨਿਸਬਤ ਬੇਟੇ ਨਾਲ ਜ਼ਿਆਦਾ ਪਿਆਰ ਕਰਦੇ ਹੋਣ? ਕਦੀ ਸਾਰੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਤਾਂ ਨਹੀਂ ਮਹਿਸੂਸ ਹੋਈ? ਇਹਨਾਂ ਨਾਲ उल्टा सी। अच्छा। मेरी वालदा दा ज़्यादा रुझान अपने बेटे की तरफ था और अभी भी है, और हम अक्सर अपनी वालदा को ਇਹ ਕਹਿੰਦੇ भी हैं कि ਤੁਹਾਡੇ दिल ਦੇ 2 हिस्से हैं, एक हिस्से ਵਿੱਚ सिर्फ बेटा है और दूसरे हिस्से विच 3 हिस्से हैं, और उत्थे ताड़ी तीनों बेटियां रहती हैं। लेकिन बाबा का मैंने लगता है उल्टा है। सो दिल में जो ज़्यादा हिस्सा है और हमेशा बेटियां को देता है। बहुत बहुत शुक्रिया